ਦਰਸ਼ਕੋ ਬ੍ਰੇਤਬਾਦ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਜੋ ਫੋਰਥ ਵਾਲਾ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸਦਾ RSS ਤੇ BJP ਵੱਲੋਂ ਨਫ਼ਰਤ ਦੀ ਜੋ ਰਾਜਨੀਤੀ ਕਰਕੇ ਸਾਰੇ ਸਮਾਜ ਨੂੰ ਵੰਡ ਕੇ ਰੱਖ ਦਿੱਤਾ ਹੈ। ਪਰ ਹੁਣ ਦੇਸ਼ ਦੀ ਪੂਰੀ ਤਰ੍ਹਾਂ ਡਿੱਗ ਰਹੀ ਆਰਥਿਕਤਾ ਤੇ ਦੇਸ਼ ਭਰ ਵਿੱਚ ਪਈ ਆਪਾ ਤਾਪੀ ਦੱਸ ਰਹੀ ਹੈ ਕਿ RSS ਤੇ BJP ਆਪਣੇ ਖੋਦੇ ਹੋਏ ਖੂਹ ਦੇ ਵਿੱਚ ਆਪ ਹੀ ਡੁੱਬੇ ਹਨ ਤੇ ਜੋ ਸਾਰੇ ਦੇਸ਼ ਨੂੰ ਵੀ ਡੁਬੋਇਆ ਹੈ। ਇਸ ਬਾਰੇ ਗੱਲਬਾਤ ਹੋਣ ਜਾ ਰਹੀ ਹੈ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾਵਾਂਗੇ ਔਰ ਨਾਲ ਹੀ ਤੁਹਾਡੇ ਜਿਹੜੇ ਮੈਸੇਜ ਨੇ ਜਿਹੜੇ ਲਾਈਵ ਨੇ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो ਜਿਹੜਾ ਵੈਸੇ ਅਸੀਂ ਇਸ ਟੌਪਿਕ ਦਾ ਟਾਈਟਲ ਪਿਕ ਕੀਤਾ ਹੈ ਉਹ ਤਾਂ ਉਸ ਫਾਰੂਕ ਅਬਦੁੱਲਾ ਦਾ ਹੀ ਕੀਤਾ ਹੈ ਜੀ, ਜਿਹਨੂੰ ਅਸੀਂ ਸਣੇ ਟੱਬਰ ਜਿਹੜਾ ਉਹ ਦੱਸਦੇ ਆ ਕਿ ਕਿਵੇਂ ਇਹ ਏਜੰਸੀਆਂ ਦੀ ਖੇਡ ਰਹੇ ਨੇ, ਉਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਪਰ ਕਈ ਵਾਰ ਤੁਹਾਨੂੰ ਇਹ ਵੀ ਦੱਸਣਾ ਪੈਂਦਾ ਹੈ ਆਪਣੇ ਲੋਕਾਂ ਨੂੰ ਭੁਲੇਖੇ 'ਚ ਰੱਖਣ ਲਈ ਕਿ ਜੀ ਅਸੀਂ ਕਿਵੇਂ RSS ਔਰ ਦੂਸਰਿਆਂ ਦੀਆਂ ਨੀਤੀਆਂ ਤੋਂ ਪਰੇ ਹਾਂ। ਹਾਲਾਂ BJP ਦੇ ਨਾਲ ਮਿਨਿਸਟਰ ਵੀ ਰਹੇ ਫਾਰੂਕ ਅਬਦੁੱਲਾ। ਹੁਣ ਇੱਕ ਪ੍ਰੈਸ ਕਾਨਫਰੰਸ ਉਹਨਾਂ ਨੂੰ ਜਦੋਂ ਪੁੱਛਿਆ ਗਿਆ, ਕਿਉਂਕਿ ਜਿਹੜੀ ਇਹਨਾਂ ਨੇ ਗੁਪਕਰ ਡੈਕਲੇਰੇਸ਼ਨ ਕੀਤੀ ਕਿ ਜੀ ਰੀਸਟੋਰ ਕਰੋ ਆਰਟੀਕਲ 370 35A ਔਰ ਉਹਦੇ 'ਚ ਜਿਹੜਾ RSS ਦਾ ਜਨਰਲ ਸੈਕਟਰੀ ਆ ਰਾਮ ਮਾਧਵ, ਉਹਨੇ ਕਿਹਾ ਕਿ ਵੀ ਇਹ ਜਿਹੜੇ ਗੁਪਕਰ ਲੀਡਰਸ ਆਰ ਰਿਜ਼ੋਰਟਿੰਗ ਟੂ ਦੈਟ ਡੇਂਜਰਸ ਗੇਮ ਵਾਂਸ ਅਗੇਨ, ਦਿਸ ਟਾਈਮ ਇਨ ਦਾ ਨੇਮ ਆਫ ਇਸਲਾਮ। ਇਸਲਾਮ ਦੇ ਨਾਂ ਦੇ ਉੱਤੇ ਇੱਕ ਵਾਰੀ ਫੇਰ ਇਹ ਖਤਰਨਾਕ ਖੇਡ ਰਹੇ ਨੇ। ਔਰ ਇਹਦੇ ਰਿਸਪੌਂਸ ਉਹਨੇ ਕਿਹਾ ਕਿ if anybody is playing communal politics today, BJP is playing, RSS is playing. We have never played this game. They are playing and they will sink in this game. So मैं सिर्फ टाइटल ਦੇ ਲਈ ਚੁਣਿਆ ਕਿ ਉਹਨੇ ਕਿਹਾ ਜੀ ਇਹ ਅਲਟੀਮੇਟਲੀ ਖੇਡ ਇਹੀ ਖੇਡ ਰਹੇ ਨੇ ਤੇ ਉਹਦੇ ਚ ਡੁੱਬਣਗੇ। ਪਰ ਇਹਦੇ ਲਈ ਜਿਹੜਾ ਮੈਨੂੰ ਇੱਕਦਮ ਜਿਹੜੀ ਦੂਸਰੀ ਖਬਰ ਤੇ ਸੁਬਰਾਮਨੀਅਮ ਸਵਾਮੀ ਵੱਡਾ ਇਹਨਾਂ ਦਾ ਆਈਡੀਆਲੋਗ ਜਿਹੜਾ ਨਫ਼ਰਤ ਨਾਲ ਭਰਿਆ ਹੋਇਆ, ਮੰਦਰ ਬਣਾਉਣ 'ਚ ਵੀ ਸੁਪਰੀਮ ਕੋਰਟ 'ਚ ਇੱਕ ਤੋਂ ਬਾਅਦ ਇੱਕ ਪੈਟੀਸ਼ਨ, ਇਹ ਉਹੀ ਹੈ ਜਿਹੜਾ ਕਹਿੰਦਾ ਹੈ ਵੀ ਇੱਥੋਂ ਦੇ ਹਰ ਇੱਕ ਦੇ DNA 'ਚ ਹਿੰਦੂ ਹੈ ਔਰ ਦੂਜਾ ਹੁਣ ਵੈਸੇ ਤਾਂ ਇਹ ਬੜੀ ਕਿਸੀ ਪਟੀ ਲਾਈਨ ਹੋ ਗਈ, ਲੇਕਿਨ ਕਈ ਵਾਰੀ ਰੈਲੇਵੈਂਟ ਵੀ ਹੁੰਦੀ ਹੈ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ। ਹੁਣ ਇਹ ਸੁਬਰਾਮਨੀਅਮ ਸਵਾਮੀ ਆਪਣੇ ਆਪ ਨੂੰ ਭਾਰਤ ਦਾ ਮੌਸੇ ਤੁੰਗ ਸਮਝਦਾ ਕਿ ਜੀ ਮੈਂ ਇੰਨਾ ਵੱਡਾ ਥਿੰਕਰ ਜਾਂ ਦੂਜਾ ਤਰਲੇ ਵੀ ਕਰ ਰਿਹਾ ਕਿ ਵੀ ਜਦੋਂ ਅਰੁਣ ਜੇਤਲੀ ਮਰ ਗਿਆ, ਜਿਹੜਾ ਉਹਦਾ ਬੈਟੇ ਨੋਇਰ ਸੀ, ਉਹਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ ਉਹ, ਔਰ ਉਹਨੂੰ ਸੀ ਕਿ ਮੈਨੂੰ ਬਣਾ ਦੇਣਗੇ। ਉਹ ਵੀ ਲੱਭ ਕੇ ਲਿਆਇਆ ਇੱਕ ਅਨਪੜ੍ਹ ਜੀ ਵਿਚਾਰੀ ਜਨਾਨੀ, ਜੋ ਅਨਪੜ੍ਹ ਇਸ ਸੈਂਸ ਕਿ ਉਹਨੂੰ ਇਕੋਨਮੀ ਦਾ ਕੋਈ ਪਤਾ ਨਹੀਂ, ਸੀਤਾਰਮਨ, ਔਰ ਇਹ ਹੁਣ ਉਹਦੇ ਤੇ ਵੀ ਕਰਦਾ। ਹੁਣ RSS ਦੇ ਅੰਦਰੂਨੀਆਂ ਨੂੰ ਵੀ ਲੱਗਦਾ ਵੀ ਇਹਦੀ ਜ਼ਬਾਨ ਜ਼ਿਆਦਾ ਹੀ ਚੱਲਦੀ ਹੈ ਸੁਬਰਾਮਨੀਅਮ ਸਵਾਮੀ ਦੀ। ਬਾਕੀ ਤਾਂ ਜਿਹਦੀ ਜ਼ਬਾਨ ਚੱਲੇ ਉਹਦੇ ਪਿੱਛੇ ਆਪਣੇ ਉਹ ਟਰੋਲਰਸ ਦੀ ਫੌਜ ਛੱਡ ਦਿੰਦੇ ਨੇ। ਸੋ ਉਹਦੇ 'ਚ ਉਹਨਾਂ ਦਾ ਜਿਹੜਾ IT ਸੈੱਲ ਬਣਾਇਆ ਹੋਇਆ ਹੈ ਟਰੋਲਰਸ ਨੂੰ ਭੇਜਣ ਲਈ, ਉਹਨਾਂ ਨੇ ਸੁਬਰਾਮਨੀਅਮ ਸਵਾਮੀ ਦੇ ਪਿੱਛੇ ਵੀ ਜਿਹੜਾ ਉੱਡਣਾ ਸੱਪ ਛੱਡ ਦਿੱਤਾ ਉਹਨਾਂ ਨੇ ਟਰੋਲ। ਔਰ ਉਹ ਹੁਣ ਕਹਿ ਰਿਹਾ BJP IT ਸੈੱਲ ਗੋਨ ਰੌਗ, ਸਹਿਕ ਅਮਿਤ ਮਾਲਵੀਆ ਸੁਬਰਾਮਨੀਅਮ ਸਵਾਮੀ, one Malviya character is running riot with filth। ਹੁਣ ਸੁਬਰਾਮਨੀਅਮ ਸਵਾਮੀ ਨੂੰ ਵੀ ਕਿਸੇ ਚੀਜ਼ 'ਚ ਫਿਲਥ ਨਜ਼ਰ ਆਉਣਾ ਸ਼ੁਰੂ ਹੋ ਗਿਆ, ਔਰ ਕਿਸੇ ਛੋਟੀ ਮੋਟੀ ਚੀਜ਼ 'ਚ ਨਹੀਂ, ਕਿਸੇ ਕਾਂਗਰਸ 'ਚ ਨਹੀਂ, ਕਿਸੇ ਹੋਰ 'ਚ ਨਹੀਂ। BJP ਦਾ ਹੀ IT ਸੈੱਲ ਦਾ ਜਿਹੜਾ ਹੈੱਡ ਹੈ ਅਮਿਤ ਮਾਲਵੀਆ, ਉਸ ਬਾਰੇ ਉਹ ਇਹ ਕਹਿ ਰਿਹਾ। ਔਰ ਇਹ ਖਬਰ ਪੂਰੀ ਬਣੀ ਕਿਉਂਕਿ ਸੁਬਰਾਮਨੀਅਮ ਸਵਾਮੀ ਆਪਣੇ IT ਸੈੱਲ ਦੇ ਹੈੱਡ ਨੂੰ ਕਹੇ ਕਿ ਵੀ ਇਹ ਗੰਦ ਨਾਲ ਭਰਿਆ ਹੋਇਆ। ਹੁਣ ਕਿਉਂਕਿ ਚਿੱਕੜ ਗੰਦ ਉਹਦੇ ਤੇ ਵੀ ਸੁੱਟਿਆ, ਉਹਨਾਂ ਨੇ ਕਿਹਾ ਕਿ ਵੀ accusing the BJP IT cell having gone rogue, Swami said some of its members are putting out fake ID tweets to make personal attacks on me। ਭਾਈ ਜਦੋਂ ਦੂਜਿਆਂ ਤੇ ਪਰਸਨਲ ਅਟੈਕ ਕਰਦੇ ਨੇ ਉਦੋਂ ਅਸਲੀ ID ਤੇ ਕਰਦੇ ਨੇ। ਵੀ ਜਦੋਂ ਤੁਹਾਡਾ ਸਬਕ ਹੀ ਤੁਸੀਂ ਜਾਲੀ ਦਾ ਰੱਖਿਆ ਤੇ ਜਾਲੀਆਂ ਨੇ ਜਾਲੀ ਕੰਮ ਕਰਨੇ, ਫਿਰ ਉਹ ਅੱਗੋਂ ਧਮਕੀ ਦੇ ਰਿਹਾ if my angered followers make counter personal attacks, I cannot be held responsible, just as BJP cannot be held responsible for the rogue IT cell of the party। ਆਪਣਾ ਡਿਫੈਂਸ ਵੀ ਕਰ ਰਿਹਾ। ਉਹਨੇ ਕਿਹਾ ਜੀ ਜੇ ਮੈਂ ਆਪਣੇ ਕੁੱਤੇ ਛੱਡੇ, ਅਨਲੀਸ਼ ਕੀਤੇ, ਉਹਨਾਂ ਦੇ ਪਟੇ ਲਾਏ, ਫਿਰ ਨਾ ਮੈਨੂੰ ਕਿਉਂ। ਔਰ ਇਸ ਸਾਰੇ ਚੋਂ ਜਦੋਂ ਉਹਦੇ ਇੱਕ ਫਾਲੋਅਰ ਨੇ ਕਿਹਾ ਕਿ ਵੀ you are above criticism, ignore them, if you give them importance then you are wasting your important time। ਸਵਾਮੀ ਨੇ ਅੱਗੋਂ ਕਿਹਾ ਹਾਂ he is ignoring, but the BJP must sack one Malviya character who is running riot with filth। ਔਰ ਉਹਨੇ ਕਿਹਾ ਜੀ ਇਹਨੂੰ ਕਰੋ ਕਿਉਂਕਿ ਇਹ ਕਰ ਰਿਹਾ। ਸੋ ਇਹ ਜ਼ਾਹਰ ਹੈ ਕਿ ਵੀ ਹੁਣ
ਉਹ ਜਿਹੜਾ ਪੰਜਾਬੀ ਦਾ ਵੀ ਅਖਾਣ ਹੈ ਕਿ ਜਿਹੜਾ ਟੋਆ ਤੁਸੀਂ ਦੂਸਰਿਆਂ ਲਈ ਪੁੱਟਦੇ ਹੋ ਕਿ ਇਹਦੇ 'ਚ ਸ਼ਰੀਕਾਂ ਦੇ ਨਿਆਣੇ ਡਿੱਗਣਗੇ, ਉਹਦੇ 'ਚ ਮੁੜ ਕੇ ਤੁਹਾਡਾ ਹੀ ਨਿਆਣਾ ਡਿੱਗਿਆ ਹੁੰਦਾ। ਹੁਣ ਇਹ ਸੁਬਰਾਮਨਿਅਮ ਸਵਾਮੀ ਨੂੰ ਵੀ IT ਸੈੱਲ ਜਿਹੜਾ ਹੈ ਉਹ ਫਿਲਥ ਜਿਹੜਾ ਹੈ ਉਹ ਫਿਲਥ ਨਜ਼ਰ ਆ ਰਿਹਾ। ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਦਰਸ਼ਕਾਂ ਨੂੰ ਜਿਹੜੇ ਮੈਸੇਜ ਨੇ ਉਹ ਪੜ੍ਹਨ ਜਾ ਰਹੇ ਹਾਂ। ਸੋ ਅਸੀਂ ਸਭ ਦਾ ਪਹਿਲਾਂ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਨੇ ਸਾਨੂੰ ਸਲਾਮ ਦੇ ਔਰ ਫਤਿਹ ਦੇ ਔਰ ਨਾਲ ਹੀ ਸਾਡੀ ਚੜ੍ਹਦੀ ਕਲਾ ਦੇ ਜਿਹੜੇ ਮੈਸੇਜ ਨੇ ਉਹ ਭੇਜੇ ਨੇ। ਸੋ ਸਾਡੇ ਕੋਲ ਮੈਸੇਜ ਹੈ ਇੰਜੀਨੀਅਰ ਹਾਂਜੀ ਜ਼ਹੂਰ ਸ਼ਕੂਰ ਜੀ ਦਾ। ਇਹ ਲਿਖਦੇ ਨੇ, ਮਾਸ਼ਾਅੱਲਾ ਡਾਕਟਰ ਸਾਹਿਬ, ਲਵ ਯੂ ਸਰ, ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਐਂਡ ਕਸ਼ਮੀਰ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਐਂਡ ਮਿਸਟਰ ਬਸ਼ੀਰ ਜੀ ਲਿਖਦੇ ਨੇ ਜ਼ਿੰਦਾਬਾਦ ਜੀ। ਮਿਸਟਰ ਬਸ਼ੀਰ ਜੀ ਲਿਖਦੇ ਨੇ, ਡਾਕਟਰ ਸਾਹਿਬ it is good time to visit China for Khalistan. Sikh leaders must ask help from China, Pakistan as it is good time to. So ਰਾਮ ਲਾਲ ਕਨਾ ਲਿਖਦੇ ਨੇ, ਹੁਣ ਸਿੱਖ ਸਕੂਲਾਂ ਵਾਲੇ ਫੌਜੀਆਂ ਨੂੰ ਫੂਕ ਛਕਾ ਕੇ ਮੋਹਰੇ ਕਰ ਦੇਣਗੇ। ਸ਼ਿਵ ਸੈਨਾ ਵਾਲੇ ਤਾਂ ਗਰੀਬਾਂ ਨੂੰ ਕੁੱਟਣ ਲੁੱਟਣ ਮਾਰਨ ਲਈ ਹੀ ਪਾਲੇ ਹੋਏ ਨੇ। ਹਾਂ, ਹੁਣ ਉਹ RSS ਦੀ ਫੌਜ ਕਿੱਥੇ ਗਈ ਜਿੱਥੇ ਮੋਹਨ ਭਾਗਵਤ ਕਹਿੰਦਾ ਸੀ ਕਿ ਜਿੱਥੇ ਫੌਜ 6 ਮਹੀਨੇ 'ਚ ਪਹੁੰਚੇਗੀ ਅਸੀਂ 6 ਦਿਨਾਂ 'ਚ ਪਹੁੰਚ ਜਾਵਾਂਗੇ। ਹੁਣ ਇਹ ਸਾਰੇ ਪੀਰੀਅਡ 'ਚ ਨਾ ਮੋਦੀ ਬੋਲਿਆ, ਨਾ ਮੋਹਨ ਭਾਗਵਤ ਬੋਲਿਆ, ਨਾ ਹੀ ਉਹਨਾਂ ਦੇ ਇਹ ਸਾਰੇ ਕਾਠੇ ਭਲਵਾਨ ਕੋਈ ਬਾਹਰ ਨਿਕਲੇ ਨੇ। ਬਿਲਕੁਲ। ਸੋ ਮਿਸਟਰ ਬਸ਼ੀਰ ਜੀ ਸਾਨੂੰ ਲਿਖਦੇ ਨੇ, 6 Muslims, Christians and decent Hindus and communities must get together for freedom. जी। So engineer Zahur Shakur ji likhte ne, sir I'm a Kashmiri and I want to thank you for your bold voice about Kashmir and I just want to say that your show is best and may Almighty Allah give you long life and success. ਭਾਈਜਾਨ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਅਸੀਂ ਕਸ਼ਮੀਰੀਆਂ ਦੀ ਆਵਾਜ਼ ਚੁੱਕ ਕੇ ਕੋਈ ਅਹਿਸਾਨ ਨਹੀਂ ਕਰਦੇ, ਇਹ ਸਾਡਾ ਫਰਜ਼ ਹੈ। ਅਸੀਂ ਐਮਪੈਥੀ ਰੱਖਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਸਾਡਾ ਦੁਸ਼ਮਣ ਵੀ ਇੱਕ ਹੈ, ਮੰਜ਼ਿਲ ਵੀ ਇੱਕ ਹੈ ਔਰ ਟੁਗੈਦਰਨੈਸ ਦੇ ਨਾਲ ਜਿਹੜਾ ਪਿੰਡ ਹੈ, ਜਿਹੜਾ ਰਸਤਾ ਹੈ ਉਹ ਬਹੁਤ ਜਲਦ ਕੱਟਿਆ ਜਾਏਗਾ। ਕੱਲੋ ਕੱਲੇ ਕਿੰਨੀ ਕੁ ਦੇਰ ਮਾਰ ਖਾਂਦੇ ਰਵਾਂਗੇ। ਬਿਲਕੁਲ। ਸੁਹੇਲ ਯੂਸਫ ਜੀ ਸਾਨੂੰ ਲਿਖਦੇ ਨੇ, ਡਾਕਟਰ ਅਮਰਜੀਤ ਸਿੰਘ ਸਾਹਿਬ ਐਂਡ ਨੀਲਮ ਕੌਰ ਸਾਹਿਬਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਆਈ ਐਪਰੀਸ਼ੀਏਟ ਯੂਅਰ ਟੇਕਿੰਗ ਟਾਈਮ ਟੂ ਸੇ ਕਾਈਂਡ ਵਰਡਸ ਫॉर ਆਵਰ ਫਾਲਨ ਐਂਡ ਇੰਜਰਡ minors and I hope their families are taken care of it. ਨਹੀਂ, ਇਹ ਵੀ ਮੇਰੇ ਲਈ ਇੱਕ ਦੁਖਦਾਈ ਹੈ ਜਦੋਂ ਕੋਈ ਵੀ ਗਰੀਬ ਕਿਰਤੀ ਮਜ਼ਦੂਰ ਜਿਹਦੇ ਪਿੱਛੇ ਕਿੰਨੇ ਡਿਪੈਂਡੈਂਟ ਹੁੰਦੇ ਨੇ ਉਹ ਕਮਾਈ ਕਰਦੇ ਨੇ, ਕਿੱਥੇ ਉਹ ਲੋਕ ਚੋਰ ਬੈਠੇ ਨੇ ਜਿਹੜੇ ਮੁਲਕ ਦਾ ਵੀ ਪੈਸਾ ਗਰੀਬਾਂ ਦਾ ਖੂਨ ਨਿਚੋੜ ਕੇ ਜਿਹੜਾ ਹੈ ਵੱਡੇ ਵੱਡੇ ਕੋਠੀਆਂ ਮਹਿਲਾਂ ਦੇ ਮਾਲਕ ਨੇ। ਮਜ਼ਦੂਰ ਤਾਂ ਜੋ ਕਮਾ ਕੇ ਲਿਆਂਦਾ ਹੈ ਉਸ ਨਾਲ ਉਹਨਾਂ ਦੇ ਘਰ 'ਚ ਸ਼ਾਮ ਦਾ ਚੁੱਲ੍ਹਾ ਬਲਦਾ ਹੈ। ਸੋ ਮੈਂ ਦਿਲੋਂ ਮਹਿਸੂਸ ਕਰਦਾ ਹਾਂ ਕਿ ਭਾਈ ਇੱਕ ਵੱਡੀ ਟ੍ਰੈਜੇਡੀ ਹੈ। ਬਿਲਕੁਲ। ਸਰ ਸਾਂਝੀ ਲਿਖਦੇ ਨੇ, 100 ਗੱਲਾਂ ਦਾ ਇੱਕੋ ਹੱਲ ਹੈਗਾ, ਖਾਲਿਸਤਾਨ ਹੀ ਸਾਡਾ ਹੱਲ ਹੈ, ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਿਹਾ। ਜ਼ਿੰਦਾਬਾਦ ਜ਼ਿੰਦਾਬਾਦ ਜੀ। ਸੋ ਸਾਡੇ ਕੋਲ ਮੈਸੇਜ ਆਏਗਾ ਇਹ ਐਮ ਇਕਬਾਲ ਜੀ ਦਾ। ਇਹ ਲਿਖਦੇ ਨੇ, ਡਾਕਟਰ ਸਾਹਿਬ ਆਈ ਥਿੰਕ ਯੂ ਮਿਸਡ ਪਾਕਿਸਤਾਨ ਆਰਮੀ ਚੀਫ statement in 6th September was very clear statement about Kashmir. जी, मैं वाकई मिस कीती है, मैं देखी नहीं है जी। सो साजिद डैनिश लिखते हैं, अस्सलाम वालेकुम डॉक्टर अमरजीत सिंह एंड नीलम जी, सत श्री अकाल, वाहिगुरू जी का खालसा वाहिगुरू जी की फतेह एंड बेस्ट टाइम ऑफ लिसनिंग टीवी 84। बहुत शुक्रिया। सो ਸਾਡੇ ਕੋਲ ਹਾਰਟ ਬ੍ਰੇਕਰ ਯੂਜ਼ਰਾਂ ਦੇ ਬੜੇ ਮੈਸੇਜ ਨੇ, ਉਹਨਾਂ ਨੇ ਸਾਨੂੰ ਸਪੋਰਟ ਵੀ ਕੀਤਾ ਹੈ। ਪੜ੍ਹ ਦਿਓ ਕਿਉਂਕਿ ਮੈਂ ਵਕਤ ਦੇਖ ਰਿਹਾ ਔਰ ਅਸੀਂ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਸਪੋਰਟ ਕਿਉਂ ਨਹੀਂ ਕਰ ਰਹੇ, ਇੰਨੇ ਸਾਰੇ ਤੁਸੀਂ ਲੋਕ ਦੇਖ ਰਹੇ ਹੋ ਔਰ ਲਾਈਕ ਥੋੜੇ ਜਿਹੇ ਨੇ, ਸੋ ਇਸ ਕਰਕੇ ਉਹਨਾਂ ਨੂੰ ਉਹ ਕਹਿੰਦੇ ਕਿ ਵੱਧ ਤੋਂ ਵੱਧ ਲਾਈਕ ਕਰੋ ਜੀ। ਉਹਨਾਂ ਨੇ ਤਾਂ ਹੀ ਉਹਨਾਂ ਨੂੰ ਬਹੁਤ ਸਾਰੇ ਮੈਸੇਜ ਹੁੰਦੇ ਨੇ, ਆਈ ਲਵ ਇਟ ਜੀ। ਨਹੀਂ ਉਹ ਦਿਲਾਂ ਨੂੰ ਜੋੜਨ ਵਾਲੇ ਨੇ, ਉਹ ਕਹਿੰਦੇ ਨੇ ਵੀ ਸਭ ਜਿਹੜੇ ਨੇ ਉਹ ਰਲ ਮਿਲ ਕੇ ਬੈਠੋ ਔਰ ਆਪਣਾ ਬਾਕੀਆਂ ਦਾ ਦਰਦ ਉਹਨਾਂ ਨੇ ਆਪਣੇ ਦਿਲ ਤੇ ਲਿਆ ਹੋਇਆ ਜੀ। ਬਿਲਕੁਲ। ਔਰ ਮੈਂ ਚਾਹਾਂਗੀ ਹੁਣ ਤੁਸੀਂ ਅੱਜ ਦਾ ਵਿਚਾਰ ਸਾਡੇ ਨਾਲ ਸਾਂਝਾ ਕਰ ਲਓ। ਅਸੀਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ ਕਲਾਮ ਨੂੰ ਵਿਚਾਰ ਚੁੱਕੇ ਹਾਂ ਜੋ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਔਰ ਅਸੀਂ ਜਿਹੜਾ ਪਿਛਲੇ ਕੱਲ ਤੋਂ ਬਾਬਾ ਕਬੀਰ ਸਾਹਿਬ ਜਿਹੜੇ ਬਹੁਤ ਵੱਡੇ ਔਰ ਗੁਰੂ ਗ੍ਰੰਥ ਸਾਹਿਬ 'ਚ ਸਭ ਤੋਂ ਜ਼ਿਆਦਾ ਭਗਤਾਂ 'ਚੋਂ ਜਾਂ ਜਿਹੜੀਆਂ ਫਕੀਰ ਰੂਹਾਂ ਨੇ ਉਹਨਾਂ 'ਚੋਂ ਬਾਣੀ ਕਬੀਰ ਸਾਹਿਬ ਦੀ ਹੈ ਔਰ ਉਹਨਾਂ ਦੇ ਸ਼ਲੋਕ ਵੀ ਨੇ, ਸ਼ਬਦ ਵੀ ਨੇ ਔਰ ਬਹੁਤ ਸਾਦਾ ਜ਼ਬਾਨ। ਔਰ ਅੱਜ ਵੀ ਜਦੋਂ ਕਬੀਰ ਦੇ ਦੋਹਰੇ ਉਹਨਾਂ ਨੂੰ ਦੋਹੜਾ ਕਹਿੰਦੇ ਨੇ ਉਰਦੂ 'ਚ,
ਅਸੀਂ ਇੱਧਰ ਦੋਹਰਾ ਕਹਿੰਦੇ ਹਾਂ, ਕਪਲੇਟ ਨੇ, ਕੋਈ 2 ਲਾਈਨਰਸ। ਔਰ ਉਹਨਾਂ ਨੂੰ ਕੁਛ ਮੈਂ ਇੱਕ ਵਾਰ ਦੇਖ ਰਿਹਾ ਸੀ ਕਿ ਗੁਲਜ਼ਾਰ ਜਿਹੜੇ ਇੱਕ ਵੱਡੀ ਸ਼ਖਸੀਅਤ ਹੈ ਫਿਲਮ ਇੰਡਸਟਰੀ ਦੀ ਔਰ ਆਰਟ ਦੀ ਵਿੱਚ ਵੀ, ਆਬਿਦਾ ਪ੍ਰਵੀਨ ਜੀ ਨੇ ਵੀ ਜਿਹੜਾ ਕਬੀਰ ਸਾਹਿਬ ਦੇ ਦੋਹਰੇ ਗਾਇਨ ਕੀਤੇ ਨੇ। ਹਾਲਾਂ ਉਹਨਾਂ 'ਚੋਂ ਮੈਂ ਦੇਖ ਰਿਹਾ ਸੀ ਕਿ ਜੇ ਗੁਰੂ ਗ੍ਰੰਥ ਸਾਹਿਬ 'ਚ, ਕਿਉਂਕਿ ਬਹੁਤ ਸਾਰੀਆਂ ਰਚਨਾਵਾਂ ਵਕਤ ਪਾ ਕੇ ਹੱਥੋਂ ਹੱਥ ਆਪਣੀਆਂ ਵੀ ਵਿੱਚ ਲਾ ਕੇ ਕਬੀਰ ਨਾਲ ਚੱਲ ਪੈਂਦੇ ਨੇ, ਜਿਵੇਂ ਬਾਬਾ ਬੁੱਲੇ ਸ਼ਾਹ ਜਾਂ ਦੂਸਰਿਆਂ ਦੇ ਵੀ ਕਈ ਵਾਰੀ ਇਹ ਉਹਦੇ ਲਈ ਵੀ ਇੱਕ ਐਕਸਪਰਟ ਚਾਹੀਦੇ ਹੁੰਦੇ ਨੇ ਜਿਹੜੇ ਦੇਖਣ ਕਿ ਸੱਚ ਕੀ ਹੈ, ਕੱਚ ਕੀ ਹੈ। ਲੇਕਿਨ ਜਿਹੜਾ 4 ਸਦੀਆਂ ਪਹਿਲਾਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਗੁਰੂ ਸਾਹਿਬ ਨੇ ਉਸ ਦੀ ਪਰਖ ਕਰਕੇ ਉਹਨਾਂ ਨੂੰ ਕਿ ਭਾਈ ਇਹ ਠੀਕ ਅਸਲੀ ਉਹਨਾਂ ਦੀ ਰਚਨਾ ਹੈ, ਉਹਨਾਂ ਦੇ ਹੈੱਡਕੁਆਟਰ ਤੋਂ ਲਿਆਂਦੀਆਂ ਜਾ ਕੇ ਓਰੀਜਨਲ। ਸੋ ਇਹ ਅੱਜ ਅਸੀਂ ਸ਼ਲੋਕ ਨੰਬਰ 3 ਔਰ 4 ਵਿਚਾਰ ਰਹੇ। ਬਹੁਤ ਸਾਦਾ ਜ਼ਬਾਨ ਹੈ, ਇਹਨੂੰ ਬਹੁਤੀ ਇੰਟਰਪ੍ਰੀਟੇਸ਼ਨ ਦੀ ਲੋੜ ਨਹੀਂ ਹੁੰਦੀ, ਪਰ ਇਸ ਦੇ ਨਾਲ ਅਸੀਂ ਵੀ ਆਪਣੇ ਆਪ ਨੂੰ ਜਿਹੜਾ ਹੈ ਇਸ ਸਰਸ਼ਾਰ ਕਰਨ ਦੀ ਕੋਸ਼ਿਸ਼ ਕਰਦੇ। ਹੁਣ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਡਗਮਗ ਕਿਆ ਕਰੇ, ਕਹਾ ਡੁਲਾਵੇ ਜੀਓ, ਸਰਬ ਸੁਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਹੁਣ ਜਦੋਂ ਅਸੀਂ ਦੁਨੀਆ ਦੇ ਵਿੱਚ ਇੱਧਰ ਉੱਧਰ ਝੱਖ ਮਾਰ ਰਹੇ ਹੁੰਦੇ ਆ, ਕਾਹਦੇ ਲਈ? ਖੁਸ਼ੀ ਦੇ ਲਈ। ਬਿਲਕੁਲ, ਕਿ ਅਸੀਂ ਕਿਵੇਂ ਖੁਸ਼ ਰਹੀਏ, ਕਿਵੇਂ ਸਾਨੂੰ ਕੰਫਰਟ ਮਿਲੇ। ਔਰ ਇਹਦੇ 'ਚ ਫਿਰ ਅਸੀਂ ਇੱਕ ਥਾਂ ਤੋਂ ਜਦੋਂ ਥੱਕ ਜਾਂਦੇ ਆ ਜਾਂ ਅਸੀਂ ਬੇਰਸ ਹੋ ਜਾਂਦੇ ਆ, ਫਿਰ ਕਿਸੇ ਦੂਸਰੀ ਚੀਜ਼ 'ਚੋਂ ਕੰਫਰਟ ਲੱਭਣ ਦੀ ਕੋਸ਼ਿਸ਼ ਕਰਦੇ ਆ। ਇਹੀ ਡਗਮਗਾਣਾ। ਤੇ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਕਬੀਰ ਡਗਮਗ ਕਿਆ ਕਰੇ, ਕਹਾ ਡੁਲਾਵੇ ਜੀਓ। ਕਿਉਂ ਡਗਮਗ ਕਰਦਾ, ਕਿਉਂ ਆਪਣੇ ਜੀ ਨੂੰ ਡੁਲਾ ਰਿਹਾ, ਕਦੇ ਇੱਧਰ ਕਦੇ ਉੱਧਰ। ਜਿਹੜਾ ਹੋਰ ਇੱਕ ਥਾਂ ਕਬੀਰ ਸਾਹਿਬ ਜਦੋਂ ਇਹ ਕਹਿੰਦੇ ਨੇ ਕਿ ਵੀ ਡਗਮਗ ਛਾੜ ਰੇ ਮਨ ਬੋਰਾ, ਅਬ ਤੋਂ ਜਰੇ ਮਰੇ ਸਿੱਧ ਪਾਈਐ, ਲੀਨੋ ਹਾਥ ਸੰਧੋਰਾ। ਇਹ ਉਹ ਜਿਹੜੀਆਂ ਸੜ ਜਾਂਦੀਆਂ ਸੀ ਕਿ ਵੀ ਅੱਗ ਦੇ ਉੱਤੇ, ਕਿ ਵੀ ਜੇ ਤੁਸੀਂ, ਔਰ ਉਸ ਤੋਂ ਪਹਿਲਾਂ ਉਹਨੂੰ ਇੱਕ ਨਾਰੀਅਲ ਫੜਾਇਆ ਜਾਂਦਾ ਸੀ, ਉੱਤੇ ਸੰਧੂਰ ਪਾਇਆ ਹੁੰਦਾ ਸੀ। ਜਦੋਂ ਉਹ ਫੜ ਲਿਆ ਫਿਰ ਪਿੱਛੇ ਮੁੜਨ ਦੀ ਕੋਈ ਗੱਲ ਨਹੀਂ ਹੈ। ਕਿ ਵੀ ਜੇ ਹੁਣ ਤੂੰ ਰੱਬ ਦੀ ਰਾਹ ਤੇ ਤੁਰੇ ਤੇ ਡਗਮਗ ਛੱਡ, ਕਿਉਂਕਿ ਜੇ ਤੂੰ ਸੁੱਖ ਲੱਭਦਾ ਤੇ ਫਿਰ ਤੈਨੂੰ ਸੁੱਖ ਮਿਲੇਗਾ। ਸਰਬ ਸੁਖ ਕੋ ਨਾਇਕੋ, ਨਾਇਕ ਹੈ ਸਾਰੀ ਦੁਨੀਆ ਦਾ ਮਾਲਕ। ਜਿਸ ਦੇ ਲਈ ਮੈਂ ਕੱਲ ਵੀ ਇਹ ਕਿਹਾ ਸੀ ਕਿ ਬਹੁਤ ਵਾਰ, ਕਿਉਂਕਿ ਸਾਡੇ ਪਾਕਿਸਤਾਨੀ ਭੈਣ ਭਰਾ ਜਦੋਂ ਇਸ ਨੂੰ ਦੇਖਦੇ ਨੇ, ਸਿੱਖ ਵਿੱਚ ਨੂੰ ਤਾਂ ਪਤਾ ਹੈ ਕਿ ਭਾਈ ਇਹ ਰਾਮ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ। ਜਦੋਂ ਕਬੀਰ ਸਾਹਿਬ ਜਾਂ ਹੋਰ ਥਾਂ ਰਾਮ ਇਸਤੇਮਾਲ ਹੁੰਦਾ ਹੈ, ਰਮਿਆ ਹੋਇਆ, ਰਮਣਾ ਜਿਹੜਾ ਹੁੰਦਾ ਓਮਨੀ ਪ੍ਰੈਜ਼ੈਂਟ। ਸੋ ਜਦੋਂ ਕਬੀਰ ਸਾਹਿਬ ਕਹਿੰਦੇ ਨੇ ਕਿ ਸਾਰੀ ਕਾਇਨਾਤ ਦਾ ਨਾਇਕ, ਸਾਰੀ ਕਾਇਨਾਤ ਦਾ ਮਾਲਕ ਜਿਹੜਾ ਖਾਲਕ ਹੈ, ਸਰਬ ਸੁਖ ਕੋ ਨਾਇਕੋ, ਉਹੀ ਰੱਬ ਹੈ ਜਿਹਦੇ ਚੋਂ ਹਰ ਸੁੱਖ ਨਿਕਲਦਾ ਹੈ। ਰਾਮ ਨਾਮ ਰਸ ਪੀਓ, ਕਿ ਉਸ ਓਮਨੀ ਪ੍ਰੈਜ਼ੈਂਟ ਰੱਬ ਦੇ ਨਾਂ ਨੂੰ, ਉਸ ਦੀ ਇਬਾਦਤ, ਉਸ ਦੀ ਯਾਦ ਦਾ ਰਸ ਪੀ। ਤੇ ਇਹ ਫਿਰ ਗੱਲ ਬੜੀ ਸਪਸ਼ਟ ਹੈ ਕਿ ਨਾਮ ਰਸ ਪੀਆ ਰੇ, ਜਹ ਰਸ ਬਿਸਰ ਗਏ ਰਸ ਔਰ। ਕਿ ਜਦੋਂ ਰੱਬ ਦੀ ਯਾਦ ਦਾ ਰਸ ਤੁਸੀਂ ਪੀ ਲੈਂਦੇ ਹੋ, ਫਿਰ ਕੋਈ ਹੋਰ ਰਸ ਮਿੱਠਾ ਨਹੀਂ ਲੱਗਦਾ। ਔਰ ਦੂਸਰਾ ਸ਼ਲੋਕ ਵੀ ਇਸ ਥਾਟ ਨੂੰ ਫਰਦਰ ਰੀਇਨਫੋਰਸ ਕਰਦਾ ਹੈ। ਕਬੀਰ ਕੰਚਨ ਕੇ ਕੁੰਡਲ ਬਨੇ, ऊपर लाल जड़ाओ, दिसै दादे कान ज्यों, जिन मन नाही नाओ। हुण उस जमाने च भी जिहड़े लोग अमीर सी, दिखावा करन दे लई, अपनी धौंस जमाण दे लई, ਉਹ सोने ਦੀਆਂ वालियां कुंडल ਕੰਨਾਂ ਦੇ ਵਿੱਚ, ਇਹ ਸਿਰਫ ਔਰਤਾਂ ਨਹੀਂ ਸੀ ਪਹਿਨਦੀਆਂ, ਇਹ ਤਾਂ ਹੁਣ ਸਾਡੇ ਹੋ ਗਿਆ ਨਾ। ਹੁਣ ਤਾਂ ਜਿਵੇਂ ਇੱਥੇ ਵੀ ਜਿਹੜੇ ਉਹ ਇੱਕ ਕੰਨ ਚ ਪਾਇਆ ਹੁੰਦਾ ਉਹ ਡਿਫਰੈਂਟ ਨੇ ਉਹਨਾਂ ਦੀ ਕੈਟਾਗਰੀ। ਲੇਕਿਨ ਜੇ ਅਸੀਂ ਆਪਣੇ ਪੁਰਾਣੇ ਪੀਰੀਅਡ 'ਚ ਦੇਖੀਏ ਤੇ ਉਦੋਂ ਫਿਰ ਸਾਡੀ ਜਨਰੇਸ਼ਨ ਵੇਲੇ ਤੱਕ ਦੁੱਧ ਹੀ ਰਹਿ ਗਏ ਸੀ, ਜਿਹੜੇ ਦੁੱਧ ਲੈ ਕੇ ਉਹਨਾਂ ਦੇ ਕੰਨਾਂ 'ਚ ਹੁੰਦੀਆਂ ਸੀ ਵਾਲੀਆਂ, ਅਦਰਵਾਈਜ਼ ਔਰਤਾਂ ਨਾਲ ਜੁੜ ਗਈਆਂ ਸੀ। ਲੇਕਿਨ ਇਹ ਜ਼ਰੂਰ ਜਦੋਂ ਕਬੀਰ ਸਾਹਿਬ ਨੇ 600 ਸਾਲ ਪਹਿਲਾਂ ਇਹ ਬਿਆਨਿਆ ਤੇ ਉਦੋਂ ਇਹ ਸੀ ਕਿ ਜਿਹੜਾ ਅਮੀਰ ਹੈ ਕੰਚਨ ਕੇ ਕੁੰਡਲ ਬਣੇ, ਕਿ ਵੀ ਸੋਨੇ ਦੇ ਦੀਆਂ ਵਾਲੀਆਂ ਬਣਾਈਆਂ ਨੇ, ਉੱਪਰ ਲਾਲ ਜੜਾਓ, ਉਹਦੇ ਉੱਤੇ ਵੀ ਜੂਲ, ਲਾਲ ਕਹਿੰਦੇ ਨੇ ਜੂਲ ਨੂੰ, ਕਿ ਉਹਦੇ ਤੇ ਵੀ ਲਾਲ ਜੜੇ ਹੋਏ ਨੇ। ਦੀਸੈ ਦਾਦੇ ਕਾਨ ਜਿਉਂ। ਹੁਣ ਜੇ ਰੱਬ ਦਾ ਨਾਂ ਨਹੀਂ ਹੈ, ਬਾਹਰ ਤਾਂ ਤੁਸੀਂ ਆਪਣੀ ਖੂਬਸੂਰਤੀ, ਆਪਣੀ ਧੌਂਸ, ਆਪਣੀ ਅਮੀਰੀ ਦਿਖਾਣ ਦੇ ਲਈ ਸ਼ੋਅ ਆਫ ਕਰਦੇ ਹੋ। ਤੇ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਅਲਟੀਮੇਟਲੀ ਇਸ ਬਾਡੀ ਨੇ
ਜਿਵੇਂ ਕਾਨੇ ਸੜ ਜਾਂਦੇ ਨੇ, ਕਾਨਾ ਸਰਕੜੇ ਜਿਹੜਾ ਘਾਹ ਹੁੰਦਾ ਹੈ, ਦਾਦ ਹੁੰਦਾ ਹੈ, ਇਸ ਲਈ ਕਈ ਵਾਰੀ ਕਹਿਣਗੇ ਪੰਜਾਬੀ ਚ ਕਿ ਜੀ ਮੈਂ ਜਿਹੜਾ ਉਹ ਦਾਗਾਂ ਤੇ ਚੱਲਿਆ। ਦਾਗ ਸੰਸਕ੍ਰਿਤ ਦਾ ਲਫ਼ਜ਼ ਹੈ, ਸਾੜਨ ਨੂੰ ਕਹਿੰਦੇ ਨੇ ਸ਼ਮਸ਼ਾਨਾਂ 'ਚ। ਕਿ ਕਬੀਰ ਸਾਹਿਬ ਕਹਿੰਦੇ ਨੇ ਕਿ ਅਲਟੀਮੇਟਲੀ ਉਹਨਾਂ ਨੇ ਉਸ ਕਾਨਿਆਂ ਸਰਕੜਿਆਂ ਦੇ ਵਾਂਗ ਸੜ ਜਾਣਾ ਜਿਨ ਮਨ ਨਾ ਹੀ ਨਾਓ, ਕਿ ਜੇ ਰੱਬ ਦੀ ਯਾਦ ਨਹੀਂ ਹੈ ਤੇ ਬਾਕੀ ਸਾਰਾ ਕੁਝ ਜਿਹੜਾ ਉਹ ਤੇ ਅਲਟੀਮੇਟਲੀ ਜਾਣ ਵਾਲਾ ਹੀ ਹੈ। ਔਰ ਇਹੀ ਕਨਕਲੂਜਨ 'ਚ ਮੈਂ ਕਹਾਂ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ। ਇਹ ਨਹੀਂ ਹੈ ਕਿ ਵੀ ਤੁਸੀਂ ਚੰਗਾ ਜੀਵਨ ਨਾ ਜੀਓ। ਗੁਰੂ ਸਾਹਿਬ ਕਹਿੰਦੇ ਨੇ ਮੋਤੀਆਂ ਦੇ ਘਰ ਬਣਾਓ, ਉਹਨਾਂ ਦੇ ਵਿੱਚ ਜੂਲ ਜੜੇ ਹੋਣ। ਤੁਹਾਡਾ ਘਰ ਇੰਨਾ ਸੋਹਣਾ ਹੋਏ ਮੋਤੀਆਂ ਦਾ, ਉਹਦੇ 'ਚ ਲਾਲ ਜੜੇ ਸਟੱਡੀਡ ਵਿਦ ਦਾ ਜੂਲਸ। ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ। ਇਹ ਚਾਰੋਂ ਹੀ ਚੀਜ਼ਾਂ ਖੁਸ਼ਬੂ ਵਾਲੀਆਂ ਨੇ। ਕਸਤੂਰੀ ਹਿਰਨ ਦੇ ਢਿੱਡ ਚੋਂ ਨਿਕਲਦੀ ਹੈ, ਚੰਦਨ ਔਰ ਕੇਸਰ ਔਰ ਅਗਰਬੱਤੀ ਜਿਹਦੇ ਚੋਂ ਬਣਦੀ ਹੈ, ਉਹਦਾ ਲੇਪ ਕੀਤਾ ਹੋਏ। ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਉਸ ਮੋਤੀਆਂ ਦੇ ਜੂਲ ਜੜੇ ਘਰ 'ਚ ਸੁਗੰਧੀਆਂ ਵਾਲੇ ਖੁਸ਼ਬੂਆਂ ਵਾਲੇ ਘਰ 'ਚ ਬੈਠ ਕੇ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ, ਕਿ ਉਸ ਥਾਂ ਤੇ ਬੈਠ ਕੇ ਕਿਤੇ ਰੱਬ ਨਾ ਭੁੱਲ ਜਾਏ। ਔਰ ਇਹੀ ਹੈ ਕਿ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ ਰੱਬ ਦੀ ਯਾਦ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮਏ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। SOS ਨਾਲ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।